ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਰੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਨ ਲਿਊ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕੇਂਦਰ ਸਰਕਾਰ ਤੋਂ। ਸਰਕਾਰ ਨੇ ਮੱਕੀ, ਦਾਲ ਤੇ ਕਪਾਹ ਤੇ ਐਮਐਸਪੀ ਦੇ ਦਿੱਤੀ ਹੈ ਜੀ। ਜੀ ਦੇਖੋ, ਇਹ ਤੇ ਐਮਐਸਪੀ ਜਿਹੜੀ ਹੈ ਪਹਿਲਾਂ ਹੀ ਸੀਗੀ, ਇਹਦੇ ਵਿੱਚ ਕੋਈ ਸ਼ੱਕ ਹੈ ਹੀ ਨਹੀਂ ਹੈ, ਕਿਉਂਕਿ ਕਪਾਹ ਜਿਹੜੀ ਹੈ, ਕਾਟਨ ਜਿਹਨੂੰ ਆਪਾਂ ਨਰਮਾ ਕਹਿੰਦੇ ਆ, ਉਹ ਪੰਜਾਬ ਦੇ ਵਿੱਚ ਐਮਐਸਪੀ ਤੇ ਵਿਕਦਾ ਰਿਹਾ ਜੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਦਾਲਾਂ ਤੇ ਉਹਦੇ ਤੇ ਵੀ ਹੈਗਾ ਤੇ ਮੱਕੀ ਤੇ ਵੀ ਹੈਗਾ, ਪਰ ਇਹਨਾਂ ਨੇ ਅਗਲੇ 5 ਸਾਲ ਤੱਕ ਗਾਰੰਟੀ ਕੀਤੀ ਹੈ ਕਿ ਅਸੀਂ ਐਮਐਸਪੀ ਤੇ ਯਾਨੀ ਇਸ ਨੂੰ ਖਰੀਦਾਂਗੇ। ਤਾਂ ਇਹਦਾ ਪਹਿਲਾ ਅਰਥ ਇਹ ਨਿਕਲਿਆ ਕਿ ਜਿਹੜੀ ਐਮਐਸਪੀ ਐਲਾਨੀ ਜਾਂਦੀ ਸੀ, ਸਰਕਾਰ ਨੇ ਤਸਲੀਮ ਕੀਤਾ ਕਿ ਉਹ ਕਿਸਾਨਾਂ ਨੂੰ ਪੂਰੀ ਨਹੀਂ ਸੀ ਮਿਲ ਰਹੀ। ਠੀਕ ਹੈ ਨਾ ਜੀ। ਲੜਾਈ ਜਿਹੜੀ ਯਥਾਰਥਵਾਦੀ ਇੱਥੇ ਹੋ ਜਾਂਦੀ ਆ ਕਿ ਐਮਐਸਪੀ ਐਲਾਨੀ ਗਈ, ਐਮਐਸਪੀ ਜਿਹੜੀ ਹੈ ਉਹ ਹਾਲੇ ਤੱਕ ਗਰੰਟੀ ਨਹੀਂ ਹੈ, ਉਹ ਸਿਰਫ ਐਲਾਨੀ ਹੈ। ਗਰੰਟੀ ਕਿੱਥੇ ਹੈ ਕਿ ਕਣਕ ਤੇ ਝੋਨੇ ਤੇ ਜ਼ਰੂਰ ਹੈ, ਉਹ ਪੰਜਾਬ ਕਹਿ ਰਿਹਾ ਹੈ। ਠੀਕ ਹੈ ਜੀ। ਹੁਣ ਇਹਦਾ ਜੇ ਦੂਸਰਾ ਪੱਖ ਆਪਾਂ ਦੇਖੀਏ ਤਾਂ ਮਸਲਾ ਕੀ ਹੈ ਕਿ ਜਿਵੇਂ ਮੈਂ ਅੱਗੇ ਵੀ ਕੁਝ ਗੱਲਾਂ ਕਹੀਆਂ ਸਨ, ਅੱਜ ਵੀ ਕਹਿਣਾ ਕਿ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸੁਧਾਰਵਾਦੀ ਹੋ ਜਾਣ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਮਾਹੌਲ ਪਹਿਲਾਂ ਹੀ ਬਣ ਜਾਣਾ ਸੀਗਾ। ਜਿਵੇਂ ਹੁਣ ਨਰਮਾ ਹੈ, ਨਰਮੇ 'ਚ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਮਾਰਕੀਟ ਇੰਟਰਵੈਂਸ਼ਨ ਸਕੀਮ ਸੀ ਇੱਕ ਸਰਕਾਰ ਦੀ, ਉਹ ਸਰਕਾਰ ਨੇ ਬੰਦ ਕੀਤੀ, ਜਿਹਦੇ ਕਰਕੇ ਐਮਐਸਪੀ ਤੋਂ ਥੱਲੇ ਨਰਮਾ ਜਿਹੜਾ ਉਹਦੀ ਬੋਲੀ ਨਹੀਂ ਸੀ ਲੱਗਦੀ। ਜੇ ਥੱਲੇ ਆਉਂਦੀ ਸੀਗੀ ਤਾਂ ਇੱਕ ਸਰਕਾਰੀ ਕਰਮਚਾਰੀ ਹੀ ਉਸ ਬੋਲੀ ਨੂੰ ਚੁੱਕ ਦਿੰਦਾ ਸੀ ਤੇ ਉਹਦੇ ਵਾਸਤੇ ਇੱਕ ਬਜਟ ਹੁੰਦਾ ਸੀ ਆਲਰੇਡੀ ਉਹਦੀ ਜੇਬ ਦੇ ਵਿੱਚ। ਪਰ ਮੋਦੀ ਸਰਕਾਰ ਨੇ ਉਸਨੂੰ ਬੜੀ ਚਲਾਕੀ ਦੇ ਨਾਲ ਖਤਮ ਕਰ ਦਿੱਤਾ ਸੀਗਾ। ਫਿਰ ਇਸ ਤੋਂ ਅੱਗੇ ਜੇ ਤੁਸੀਂ ਦੇਖੋਗੇ ਤਾਂ ਮੱਕੀ ਦਾ ਹਾਲ ਤੇ ਆਪਣੇ ਪੰਜਾਬ ਦੇ ਵਿੱਚ ਹੀ ਵੇਖੋ, ਦੁਆਬੇ 'ਚ ਮੱਕੀ ਬਹੁਤ ਬੀਜੀ ਜਾਂਦੀ ਆ, ਪਰ ਕਦੇ ਵੀ ਮੱਕੀ ਤੇ ਪੂਰਾ ਰੇਟ ਨਹੀਂ ਮਿਲਿਆ। ਹੁਣ ਗੱਲ ਇਹ ਆ ਕਿ ਇਹਨਾਂ ਨੇ ਅਜਿਹਾ ਕਿਉਂ ਕੀਤਾ? ਅਜਿਹਾ ਇਸ ਕਰਕੇ ਕੀਤਾ ਵੋਟਾਂ ਕਰਕੇ ਜੀ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਹੁਣ ਅਗਲੇ ਗੇੜ ਦੀ ਕੋਈ ਗੱਲ ਹੋਏਗੀ। ਇਸਨੂੰ ਆਪਾਂ ਇੱਥੇ ਸਮਝ ਲਈਏ ਕਿ ਗੱਲਬਾਤ ਜਿਹੜੀ ਆ ਉਹ ਇੱਕ ਵਾਰੀ ਡੈਡਲੌਕ ਤੱਕ ਪਹੁੰਚ ਚੁੱਕੀ ਆ। ਸਰਕਾਰ ਨੇ ਜਿਸ ਤਰ੍ਹਾਂ ਕੱਲ ਇਹ ਐਲਾਨ ਕਰ ਦਿੱਤਾ ਕਿ ਦੇਖੋ ਗੱਲ ਇਹ ਆ ਕਿ ਬਈ ਅਸੀਂ ਤੁਹਾਨੂੰ 5 ਸਾਲਾਂ ਵਾਸਤੇ ਗਰੰਟੀ ਦਿੰਦੇ ਆ ਜੀ। ਕਿਸਾਨਾਂ ਨੂੰ ਸਿਰਫ ਇੱਕ ਐਫੀਡੇਵਿਟ ਦੇਣਾ ਪਵੇਗਾ ਕਿ ਉਹਨਾਂ ਨੇ ਝੋਨੇ ਦੀ ਖੇਤੀ ਛੱਡ ਕੇ ਮੱਕੀ, ਕਪਾਹ ਤੇ ਦਾਲ ਦੀ ਖੇਤੀ ਸ਼ੁਰੂ ਕੀਤੀ ਆ। ਸਰਕਾਰ ਚਾਹੇਗੀ ਤਾਂ ਕਿਸਾਨਾਂ ਦੇ ਖੇਤ ਤੇ ਜਾ ਕੇ ਉਹਨਾਂ ਦੇ ਹਲਫਨਾਮੇ ਦੀ ਜਾਂਚ ਵੀ ਕਰੇਗੀ। ਫਸਲ ਬੀਮਾ ਯੋਜਨਾ ਤੋਂ ਵੀ ਸਰਕਾਰ ਨੂੰ ਇਹਨਾਂ ਕਿਸਾਨਾਂ ਦੀ ਖੇਤੀ ਦਾ ਡਾਟਾ ਮਿਲਦਾ ਰਹੇਗਾ ਤੇ ਇਸ ਯੋਜਨਾ ਨਾਲ ਜੁੜਨ ਵਾਲੇ ਕਿਸਾਨਾਂ ਨੂੰ ਸਰਕਾਰੀ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ। ਸਰਕਾਰੀ ਏਜੰਸੀ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਤੇ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਯਾਨੀ ਨੈਫੈਡ ਨਾਲ ਉਹਨਾਂ ਦੀ ਪੂਰੀ ਫਸਲ ਦੀ ਖਰੀਦ ਦਾ ਸਮਝੌਤਾ ਕੀਤਾ ਜਾਵੇਗਾ। ਇਹ ਦੋਵੇਂ ਏਜੰਸੀਆਂ ਹੀ ਕਿਸਾਨਾਂ ਦੀ ਫਸਲ ਖਰੀਦਣਗੀਆਂ।
ਖਪਤਕਾਰ ਤੇ ਕਿਸਾਨਾਂ ਵਿਚਕਾਰ ਉਹ ਕਹਿੰਦੇ ਆ ਕਿ ਇਹ ਸੰਤੁਲਨ ਜਿਹੜਾ ਹੈ ਕਾਇਮ ਰਹੇਗਾ। ਤੇ ਨਾਲ ਗੋਇਲ ਨੇ ਜਿਹੜੀ ਗੱਲ ਕਹੀ ਆ, ਜਿਹੜੇ ਕੇਂਦਰੀ ਮੰਤਰੀ ਆ, ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਵਾਸਤੇ ਵਚਨਬੱਧ ਆ ਤੇ ਉਹਨਾਂ ਨੇ ਹੁਣ ਭਰੋਸਾ ਪ੍ਰਗਟਾਇਆ ਕਿ ਕਿਸਾਨ ਆਗੂ ਤਰਕ ਸਮਝਣਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦੇਣਗੇ। ਮਤਲਬ ਕਿ ਗੱਲ ਖਤਮ ਹੋ ਗਈ ਨਾ ਉੱਥੇ। ਉਹਨਾਂ ਨੇ ਕਿਹਾ ਕਿ ਲਓ ਤੋਂ 5 ਸਾਲ ਦੀ ਗਾਰੰਟੀ ਹੈ। ਤੇ ਸੈਕਿੰਡ ਚੀਜ਼ ਇਹ ਆ ਕਿ ਬਈ ਤੁਹਾਨੂੰ ਅਸੀਂ ਆ ਦੇ ਦਿੱਤਾ, ਹੁਣ ਇਸ ਤੋਂ ਬਾਅਦ ਕਿਸਾਨ ਆਪੇ ਹੀ ਸਮਝ ਜਾਣਗੇ। ਯਾਨੀ ਗੱਲਬਾਤ ਜਿਹੜੀ ਆ ਉਹ ਇੱਥੇ ਖਤਮ ਹੋ ਜਾਂਦੀ ਆ। ਤੇ ਗੱਲ ਇਹ ਆ ਕਿ ਹੁਣ ਇਹਨਾਂ ਨੇ ਵੇਖਣਾ, ਪਰ ਇਹ ਅੱਗੇ ਵੀ ਆਪਾਂ ਦੇਖਿਆ ਕਿ ਇਹਨਾਂ ਨੇ ਇਹ ਮਾਮਲਾ ਜਿਹੜਾ ਉਹ ਰੱਦ ਕਰ ਦਿੱਤਾ ਸੀਗਾ, ਕਿਉਂਕਿ ਐਸਕੇਐਮ ਨੇ ਹੀ ਨਕਾਰ ਦਿੱਤਾ ਸੀਗਾ ਕਿ ਸਾਨੂੰ ਫੁੱਲ ਫਸਲਾਂ ਤੇ ਬਿਨਾਂ ਸ਼ਰਤ ਤੋਂ ਐਮਐਸਪੀ ਦੀ ਗਾਰੰਟੀ ਚਾਹੀਦੀ ਆ। ਤਾਂ ਦੂਸਰਾ ਧੜਾ ਯਾਨੀ ਡੱਲੇਵਾਲ ਤੇ ਪੰਧੇਰ ਉਹ ਭਾਵੇਂ ਗੱਲਬਾਤ ਵਾਸਤੇ ਬੈਠੇ ਸਨ, ਪਰ ਉਸ ਤੋਂ ਪਹਿਲਾਂ ਹੀ ਐਸਕੇਐਮ ਨੇ ਬਿਆਨ ਐਲਾਨ ਕਰ ਦਿੱਤਾ ਸੀਗਾ ਕਿ ਬਈ ਅਸੀਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈ। ਪਰ ਵੇਖੋ ਇਹਨਾਂ ਨੇ ਤਾਂ ਹੁਣ ਲਾਂਚ ਕਰ ਦਿੱਤੀ ਹੈ ਸਕੀਮ, ਠੀਕ ਹੈ ਨਾ। ਗੱਲ ਇਹ ਆ ਕਿ ਕਿਸਾਨ ਆਗੂਆਂ ਨੂੰ ਇਹ ਵੇਖਣਾ ਚਾਹੀਦਾ ਕਿ ਕੁਝ ਤਾਂ ਹੱਥ ਆਉਂਦਾ ਜਾਪਦਾ ਹੈ। ਜੀ ਜੀ। ਮਤਲਬ ਕਿ ਦੇਖੋ ਐਥਨੋਲ ਬਣਾਉਣ ਦੀ ਹੁਣ ਮੰਗ ਕਾਫੀ ਜ਼ਿਆਦਾ ਹੈ ਇਸ ਟਾਈਮ। ਯਾਨੀ ਆਪਣੇ ਗੁਰਦਾਸਪੁਰ ਦੇ ਵਿੱਚ ਵੀ ਇੱਕ ਖੰਡ ਮਿੱਲ ਨੂੰ ਇਸ ਬਜਟ ਦੇ ਵਿੱਚ ਇਹਨਾਂ ਨੇ ਐਥਨੋਲ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਉਹਦੇ ਵਾਸਤੇ ਸ਼ਾਇਦ 10 ਤੋਂ 20 ਕਰੋੜ ਰੁਪਈਆ ਵੀ ਰੱਖ ਦਿੱਤਾ ਹੈ। ਠੀਕ ਹੈ ਜੀ। ਮਤਲਬ ਕਿ ਜਿੰਨਾ ਕੁ ਕਰ ਸਕਦੇ ਹੁਣ ਉਹ ਐਕਸਟਰਾ ਮਿਲ ਰਿਹਾ ਹੈ। ਕਣਕ ਝੋਨੇ ਤੇ ਰਹਿਣੀ ਹੈ ਐਮਐਸਪੀ। ਸਮਝੋ ਇਸ ਚੀਜ਼ ਨੂੰ, ਇੰਨਾ ਕੁ ਤੇ ਹਾਸਲ ਹੋ ਗਿਆ ਨਾ ਇੰਨੀ ਕੋਈ ਲੜਾਈ ਨਾਲ। ਕਣਕ ਝੋਨੇ ਤੇ ਸਾਡੀ ਐਮਐਸਪੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਗਰੰਟੀ ਹੈ। ਫਿਰ ਦੂਸਰੀ ਗਰੰਟੀ ਕੀ ਮਿਲ ਰਹੀ ਹੈ ਕਿ ਜੇ ਐਥਨੋਲ, ਅਸੀਂ ਐਥਨੋਲ ਵਾਸਤੇ ਮੱਕੀ ਦਾ ਬਹੁਤ ਜ਼ਿਆਦਾ ਰਕਬਾ ਵਧਾ ਦਿੰਦੇ ਆ ਜੀ, ਉਹ ਸਾਨੂੰ ਸਰਕਾਰ ਹੁਣ ਚਾਹੇ ਪੰਜਾਬ ਸਰਕਾਰ ਉਹ ਆਪਣਾ ਇੱਕ ਮੈਕੈਨਿਜ਼ਮ ਬਣਾ ਸਕਦੀ ਹੈ ਕਿ ਕਿਸਾਨਾਂ ਦੀ ਜਿਹੜੀ ਫਾਰਮੈਲਿਟੀ ਹੈ ਉਹ ਪੂਰੀ ਕਰਾਵੇ। ਠੀਕ ਹੈ ਜੀ। ਤੇ ਇਹ ਕੇਂਦਰੀ ਸਰਕਾਰੀ ਏਜੰਸੀਆਂ, ਚਲੋ ਇਹਦੇ 'ਚ ਕੋਈ ਪ੍ਰਾਈਵੇਟ ਪਲੇਅਰ ਨਹੀਂ ਹੈਗਾ, ਕੋਈ ਖਤਰਾ ਵੀ ਨਹੀਂ ਹੈਗਾ। ਠੀਕ ਹੈ ਜੀ। ਤਾਂ ਜੇ ਦੂਸਰੇ ਪਾਸੇ ਆਪਾਂ ਵੇਖੀਏ ਤਾਂ ਨਰਮੇ ਦੀ ਐਮਐਸਪੀ ਦੀ ਗਾਰੰਟੀ ਹੋ ਗਈ, ਉਹ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸੀਪੀਆਈ ਹੈ। ਤੇ ਸਰਕਾਰ ਘੱਟੋ ਘੱਟ ਪੰਜਾਬ ਦੀ ਇੰਨਾ ਕਰ ਸਕਦੀ ਆ ਕਿ ਚਲੋ ਠੀਕ ਆ, ਕਿਸਾਨਾਂ ਦੀ ਲੜਾਈ ਜਿਹੜੀ ਉਹ ਜਾਰੀ ਰਹੇਗੀ। ਪਰ ਜੇ ਤੁਸੀਂ ਰਕਬਾ ਝੋਨੇ ਹੇਠੋਂ ਕੱਢਦੇ ਹੋ ਜਾਂ ਹੋਰ ਦਾਲਾਂ ਵਗੈਰਾ ਬੀਜਦੇ ਹੋ ਤਾਂ ਕੇਂਦਰ ਦਾ ਜਿਹੜਾ ਭਾਅ ਤੁਹਾਨੂੰ ਮਿਲਣਾ ਤੈਅ ਹੈ। ਜੇ ਨਹੀਂ ਤਾਂ ਅਸੀਂ ਭਾਅ ਬੰਤਰ ਦੇ ਦਿਆਂਗੇ। ਫਰਜ਼ ਕਰੋ ਕਿ ਜੇ ਰਹਿ ਜਾਂਦਾ ਥੱਲੇ ਤੇ ਭਾਈ ਸਰਕਾਰ ਸਟੇਟ ਵੀ ਆਪਦੇ ਕੋਲੋਂ ਦੇ ਦੇਵੇਗੀ। ਤਾਂ ਮੇਰੇ ਖਿਆਲ ਦੇ ਨਾਲ ਕੁਝ ਨਾ ਕੁਝ ਤਾਂ ਹਾਸਲ ਹੋਇਆ। ਮੇਰੀ ਨਜ਼ਰ ਦੇ ਵਿੱਚ ਤੇ ਆ ਕਿ ਇੰਨੀ ਕੋਈ ਲੜਾਈ ਨਾਲ ਇੱਥੋਂ ਤੱਕ ਤੇ ਆ ਗਿਆ ਹੈ ਕਿ ਭਾਈ ਦਾਲਾਂ ਅਸੀਂ ਚੱਕ ਲੈਂਦੇ 5 ਸਾਲ ਵਾਸਤੇ, ਤੁਹਾਡਾ ਨਰਮਾ ਚੱਕ ਲੈਂਦੇ ਆ ਤੇ ਮੱਕੀ ਚੱਕ ਲੈਂਦੇ ਆ ਜੀ। ਹੁਣ ਅੱਗੇ ਵੇਖੋ ਇਹਦਾ ਕੀ ਰਿਸਪੌਂਸ ਮਿਲਦਾ। ਪਰ ਉਹਨਾਂ ਨੇ ਸਕੀਮ ਜਿਹੜੀ ਆ ਲਾਂਚ ਕਰ ਦਿੱਤੀ ਆ। ਇਹ ਨਹੀਂ ਕਿਹਾ ਕਿ ਆਹ ਪ੍ਰਪੋਜ਼ਲ ਹੈ। ਠੀਕ ਹੈ ਜੀ। ਹੁਣ ਪ੍ਰਪੋਜ਼ਲ ਨਹੀਂ ਹੈ, ਮਤਲਬ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਆ ਭਾਈ ਸਕੀਮ ਤਿਆਰ ਹੈ, ਅਗਲੇ ਸੀਜ਼ਨ ਤੋਂ ਇਸ ਸਕੀਮ ਦੀ ਸ਼ੁਰੂਆਤ ਅਸੀਂ ਕਰ ਦੇਣੀ ਜੀ। ਤੇ ਹਰਿਆਣਾ ਸਰਕਾਰ ਦੀ ਮਿਹਰਬਾਨੀ ਸਦਕਾ ਡੇਰਾ ਮੁਖੀ ਨੇ ਰਿਕਾਰਡ ਬਣਾਇਆ ਜੀ। ਹਾਂਜੀ, ਇਹਦਾ ਰਿਕਾਰਡ ਤੇ ਕਾਫੀ ਤਗੜਾ ਰਿਕਾਰਡ ਹੀ ਆ। ਹੁਣ ਵੇਖੋ ਗੱਲ ਇਹ ਆ ਕਿ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ, ਹਾਈ ਕੋਰਟ ਨੇ ਕਾਫੀ ਮਤਲਬ ਕਿ ਝਾੜ ਝੰਬ ਕੀਤੀ ਸੀ। ਤੁਹਾਨੂੰ ਯਾਦ ਹੋਣਾ ਹੈ ਜਦੋਂ ਸੁਣਵਾਈ ਹੋਈ ਸੀਗੀ ਨਾ ਮੁੱਦੇ ਤੇ ਐਫਜੀਪੀਸੀ ਦੀ ਜਿਹੜੀ ਪਟੀਸ਼ਨ ਸੀਗੀ। ਹਾਲਾਂਕਿ ਉਹ ਪਹਿਲਾਂ ਵੀ ਪਟੀਸ਼ਨ ਪਾਈ ਗਈ ਆ। ਮੈਨੂੰ ਸਮਝ ਨਹੀਂ ਆਉਂਦੀ ਕਿ ਕੋਰਟਾਂ ਵੀ ਕਿਸ ਕਦਰ ਕਈ ਵਾਰ ਨਿਰਣੇ ਟਿੱਪਣੀਆਂ ਦਿੰਦੀਆਂ ਨੇ ਕਿ ਪਤਾ ਨਹੀਂ ਲੱਗਦਾ ਕਿ ਉਹੀ ਮਾਮਲਾ ਜੇ ਪਹਿਲਾਂ ਵਿਚਾਰਿਆ ਜਾਂਦਾ ਤੇ ਸ਼ਾਇਦ ਇੰਨਾ ਬਾਅਦ ਦੇ ਵਿੱਚ ਉਹਨੂੰ ਫੁੱਲ ਵਾਲਾ ਖੇਡ ਨਾ ਮਿਲਦਾ। ਅਸਲ ਦੇ ਵਿੱਚ ਹਾਈ ਕੋਰਟ ਨੇ ਪੁੱਛਿਆ ਸੀਗਾ ਕਿ ਬਈ ਕੀ ਕਿਸੇ ਹੋਰ ਕੈਦੀ ਨੂੰ ਇਸ ਤਰ੍ਹਾਂ ਦੀ ਸਹੂਲੀਅਤ ਮਿਲਦੀ, ਇਹਨੂੰ ਵਾਰ-ਵਾਰ ਤੁਸੀਂ ਪੈਰੋਲ ਕਿਉਂ ਦਿੰਦੇ ਹੋ। ਅੱਛਾ, ਉਸ ਤੋਂ ਬਾਅਦ ਇੱਕ ਚੀਜ਼ ਇਹ ਵਾਪਰੀ ਪ੍ਰਵੀਨ ਜੀ ਕਿ ਕੁਝ ਆંકੜੇ ਖੁੱਲਣੇ ਸ਼ੁਰੂ ਹੋ ਗਏ। ਪਹਿਲਾਂ ਤੇ ਠੀਕ ਹੈ ਪੈਰੋਲ ਇੰਨੀ ਵਾਰੀ ਮਿਲੀ ਆ, ਇੰਨੀ ਵਾਰੀ ਮਿਲੀ ਆ, ਇਤਿਹਾਸਕ ਗੱਲਾਂ ਜਿਹੜੀਆਂ ਚੱਲ ਰਹੀਆਂ ਸਨ। ਪਰ ਉਸ ਤੋਂ ਬਾਅਦ ਹੁਣ ਜਿਹੜੀ ਗਿਣਤੀ ਹੋਈ ਆ ਉਹ ਜੇ ਆਪਾਂ ਦੇਖੀਏ 2 ਸਾਲਾਂ 'ਚ ਜੇ ਸਾਰੀ ਜੋੜ ਦਈਏ 184 ਦਿਨ ਯਾਨੀ ਕਿ 6 ਮਹੀਨੇ ਪੈਰੋਲ ਤੇ 2 ਸਾਲ ਸਜ਼ਾ
ਤੇ 6 ਮਹੀਨੇ ਯਾਨੀ 1.5 ਸਾਲ ਅੰਦਰ ਤੇ 6 ਸਾਲ 6 ਮਹੀਨੇ ਬਾਹਰ। ਠੀਕ ਹੈ ਜੀ। ਪਰ ਇਹਦੇ ਨਾਲ ਹੁਣੇ ਜਿਹੜੀ 50 ਦਿਨ ਦੀ ਪੈਰੋਲ ਮਿਲੀ ਸੀ, ਇਸ ਨੂੰ ਵੀ ਪਲੱਸ ਕਰ ਲਈਏ ਤੇ ਇਹ ਬਣ ਜਾਏਗੀ 234 ਦਿਨ, ਯਾਨੀ 7 ਮਹੀਨੇ ਤੋਂ ਵੀ ਜ਼ਿਆਦਾ ਪੈਰੋਲ ਦੇ ਦਿਨ ਹੋ ਜਾਂਦੇ ਆ। ਤੁਸੀਂ ਹਿਸਾਬ ਲਾ ਲਓ 2 ਸਾਲਾਂ 'ਚ ਆਮ ਕੈਦੀ ਦੇ ਦਿਨ ਜਿਹੜੇ ਆ 2 ਸਾਲਾਂ 'ਚ ਕਿੰਨੇ ਕੁ ਹੋ ਜਾਣਗੇ? ਕਿਤੇ ਵੱਧ ਤੋਂ ਵੱਧ ਲੈ ਦੇ ਕੇ ਆਪਾਂ 100-200। ਪਰ ਇੱਥੇ ਲੈ ਦੇ ਕੇ ਕੀ ਬਹੁਤ ਮੁਸ਼ਕਲ ਹੁੰਦਾ ਹੈ। ਸਾਲ 'ਚ ਇੱਕ ਅੱਧੀ ਛੁੱਟੀ ਮਿਲਦੀ ਹੈ, 40 ਦਿਨ ਦੀ ਮਿਲ ਗਈ, ਹੱਦ ਕੋਈ ਐਮਰਜੈਂਸੀ ਮਿਲ ਗਈ, ਜ਼ਿਆਦਾ ਨਹੀਂ ਹੁੰਦੀ। ਤੁਸੀਂ ਮੰਨ ਕੇ ਚੱਲੋ ਸਾਲ ਦੀ ਕੋਈ ਮਹੀਨਾ 2 ਮਹੀਨੇ। ਤਾਂ ਇੱਥੇ ਕੀ ਹੈ, ਇਹ 2 ਸਾਲਾਂ 'ਚ 234 ਦਿਨ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਆ ਕਿ ਇਸ ਮੁਲਕ ਦਾ ਇੱਕ ਪਹਿਲਾ ਮਾਮਲਾ ਹੈ ਜਿਹਦੇ 'ਚ ਕਿਸੇ ਸਜ਼ਾ ਯਾਫਤਾ ਨੂੰ ਇੰਨੀ ਵੱਡੀ, ਇੰਨੀ ਲੰਬੀ ਪੈਰੋਲ ਦਿੱਤੀ ਗਈ। ਹਾਲਾਂਕਿ ਹੁਣ ਹਾਈ ਕੋਰਟ ਨੇ, ਤੁਹਾਨੂੰ ਪਤਾ ਹੀ ਹੈ, ਪਿੱਛੇ ਜੇ ਜਿਹੜੀ ਸੁਣਵਾਈ ਦਾ ਮੈਂ ਜ਼ਿਕਰ ਕੀਤਾ, ਉਹਨਾਂ ਨੇ ਰੋਕ ਲਾ ਦਿੱਤੀ ਸੀ ਕਿ ਇਹਨੂੰ ਬਿਨਾਂ ਪ੍ਰਵਾਨਗੀ ਤੋਂ ਹੁਣ ਪੈਰੋਲ ਨਹੀਂ ਦਿੱਤੀ ਜਾਏਗੀ। ਤਾਂ ਉਹਦੇ ਵਿੱਚ ਇੱਕ ਝਟਕਾ ਤੇ ਇਹ ਸੀਗਾ ਕਿ ਇਹਨਾਂ ਨੇ ਅਗਾਂਹ ਇਹਦੇ ਤੋਂ ਰਾਜਸਥਾਨ, ਹਰਿਆਣਾ ਤੇ ਯੂਪੀ ਦਾ ਕੁਝ ਹਿੱਸਾ ਉਹਦੇ 'ਚ ਪ੍ਰਚਾਰ ਕਰਵਾਉਣਾ ਸੀਗਾ। ਤੁਹਾਨੂੰ ਮੈਂ ਅੱਗੇ ਦੱਸ ਦਿੱਤਾ ਸੀਗਾ ਕਿ ਇਹ ਅਯੁੱਧਿਆ ਦੇ ਵਿੱਚ ਉੱਥੇ ਮਤਲਬ ਕਿ ਪੂਰਾ ਸਾਥ ਦੇਣਗੇ। ਤਾਂ ਅਗਲੇ ਦਿਨ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਅਗਲੇ ਦਿਨ ਹੀ ਇਹਨਾਂ ਦਾ ਐਲਾਨ ਆ ਗਿਆ ਸੀਗਾ ਡੇਰੇ ਤੋਂ। ਤਾਂ ਉਸੇ ਤਰ੍ਹਾਂ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਕਿ ਇਹਦਾ 3 ਸਟੇਟਾਂ ਦੇ ਵਿੱਚ ਪ੍ਰਚਾਰ ਦਾ ਯਾਨੀ ਵੋਟਾਂ ਪਾਉਣ ਦਾ ਸਮਝੌਤਾ ਹੋਇਆ ਸੀਗਾ। ਪੰਜਾਬ, ਰਾਜਸਥਾਨ, ਹਰਿਆਣਾ ਤੇ ਕੁਝ ਕੋਈ ਹਿੱਸਾ ਯੂਪੀ ਦਾ। ਠੀਕ ਹੈ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਸਰਕਾਰ ਜਿਹੜੀ ਸੀ ਉਹ ਕੰਪਰੋਮਾਈਜ਼ਡ ਸੀਗੀ। ਹੁਣ ਜਿੱਥੇ ਸਰਕਾਰ ਹੀ ਕੰਪਰੋਮਾਈਜ਼ਡ ਹੋਵੇ ਤਾਂ ਫਿਰ ਜੇਲ੍ਹ ਵੀ ਕਾਦੀ ਹੋਏਗੀ? ਉੱਥੇ ਜਿਹੜਾ ਬੰਦਾ ਸਜ਼ਾ ਕੱਟ ਰਿਹਾ, ਸੋਚ ਕੇ ਵੇਖੋ, ਜਿਹੜਾ ਬੰਦਾ ਸਜ਼ਾ ਕੱਟ ਰਿਹਾ, ਜੇ ਉਹਦੇ ਅਚਾਨਚੱਕ ਮਤਲਬ ਕਿ ਤੁਹਾਨੂੰ ਮੌਕਾ ਮਿਲੇ ਕਿ ਤੁਸੀਂ ਕੈਮਰਾ ਲੈ ਕੇ ਤੱਕ ਫੱਟ ਇਹਦੀ ਬੈਰਕ ਤੱਕ ਜਾਣਾ, ਮੇਰਾ ਯਕੀਨ ਆ ਕਿ ਜਿੱਦਣ ਕੋਈ ਇਸ ਤਰ੍ਹਾਂ ਦਾ ਵਾਕਿਆ ਹੋ ਗਿਆ, ਤੁਸੀਂ ਦੰਗ ਰਹਿ ਜਾਓਗੇ ਕਿ ਹੈ ਇਹ ਕਿਸੇ ਕੈਦੀ ਦੀ ਬੈਰਕ, ਜਿਸ ਨੂੰ ਬਾਹਰ ਇੰਨੀ ਪੈਰੋਲ ਮਿਲ ਰਹੀ ਹੈ ਕਿ ਤੁਹਾਡੇ ਖਿਆਲ ਦੇ ਵਿੱਚ ਅੱਜ ਜਿਵੇਂ ਮੀਡੀਆ ਨੇ ਆਪਣਾ, ਪੰਜਾਬੀ ਮੀਡੀਆ ਵੀ ਆਪਣਾ ਨਾ ਬੜਾ ਹੋਰ ਹੀ ਟਾਈਪ ਦਾ, ਕੋਈ ਕਹਿੰਦਾ ਸੀ ਉਹ ਸਬਜ਼ੀਆਂ ਗੋੜਦਾ ਜੀ ਉੱਥੇ, ਕੋਈ ਕਹਿੰਦਾ ਜੀ ਉਹਨੂੰ ਕਲਫ ਨਹੀਂ ਮਿਲਦੀ ਦਾੜੀ ਤੇ ਲਾਉਣ ਵਾਲੀ। ਮੈਂ ਕਿਹਾ ਯਾਰ ਹੱਦ ਕਰਦੇ ਜੇ, ਜਿਹਨੂੰ ਜਾ ਕੇ ਸਰਕਾਰ ਮਿਲਦੀ ਉਹਨੂੰ ਕਲਫ ਨਾ ਮਿਲਦੀ ਹੋਊ। ਸਹੀ ਗੱਲ ਹੈ। ਤੇ ਇੱਕ ਕਮਾਲ ਦੀ ਗੱਲ ਹੈ ਕਿ ਜਿਹੜਾ ਬੰਦਾ ਐ ਗਦੇਲੇ ਵਰਗਾ ਪਿਆ, ਉਹ ਤੇ ਸਬਜ਼ੀਆਂ ਗੋੜਦਾ। ਉਦਾਂ ਉਹਨੂੰ ਭਾਵੇਂ ਉੱਥੇ ਥਾਂ ਦਿੱਤੀ ਹੋਵੇ ਕਿ ਬਾਬਾ ਜੀ ਤੁਸੀਂ ਸਬਜ਼ੀਆਂ ਉਗਾਓ ਆਪਦੀਆਂ ਜਿੰਨੀਆਂ ਮਰਜ਼ੀ ਖਾਓ, ਇਹ ਤਾਂ ਆਰਗੈਨਿਕ ਖੇਤੀ ਕਰਦਾ ਹੋ ਸਕਦਾ ਉੱਥੇ, ਨਾਲ ਬੰਦੇ ਰੱਖੇ ਹੋਣ। ਸੋ ਕਹਿਣ ਦਾ ਮਤਲਬ ਹੈ ਕਿ ਪੈਰੋਲ ਬੰਦ ਬੇਸ਼ੱਕ ਹੋ ਗਈ ਹੈ, ਸੋ ਪਰ ਜੋ ਕੈਦ ਹੈ ਨਾ ਇਹਦੀ, ਉਹ ਕੈਦ ਨਹੀਂ ਹੈ ਜੋ ਇੱਕ ਹਿਮਾਚਲ ਬੰਦਾ, ਇੱਕ ਗਰੀਬ ਬੰਦਾ ਉੱਥੇ ਕੈਦ ਕੱਢਦਾ। ਜੀ। ਤੇ ਮਿੰਟੂ ਜੀ, ਬੰਗਲੌਰ ਤੋਂ ਕਿਹੜਾ ਸਬ ਕਲੱਬ ਹੈ ਜੀ ਪੰਜਾਬ? ਦੇਖੋ ਬੰਗਲੌਰ ਦਾ ਵਾਟਰ ਕ੍ਰਾਈਸਿਸ, ਤੁਸੀਂ ਜਿਵੇਂ ਬੰਗਲੁਰੂ ਵਾਟਰ ਕ੍ਰਾਈਸਿਸ ਲਿਖੋਗੇ, ਤੁਹਾਡੇ ਕੋਲ ਅਨੇਕਾਂ ਰਿਪੋਰਟਾਂ ਜਿਹੜੀਆਂ ਨੇ ਉਹ ਖੁੱਲ ਜਾਣੀਆਂ ਨੇ ਗੂਗਲ ਤੇ। ਤਾਂ ਐਸਾ ਭਿਆਨਕ ਵਾਟਰ ਕ੍ਰਾਈਸਿਸ ਆ ਕਿ ਲਾਈਨਾਂ ਲੱਗੀਆਂ ਕੁਝ ਏਰੀਏ ਦੇ ਵਿੱਚ, ਕੁਝ ਇਲਾਕਿਆਂ ਦੇ ਵਿੱਚ। ਉਹ ਕਿਉਂ ਆ? ਸਬਕ ਲੈਣ ਦੀ ਕੀ ਜ਼ਰੂਰਤ ਹੈ? ਅਲ ਨੈਨੋ ਕਰਕੇ 123 ਸਾਲਾਂ ਦਾ ਰਿਕਾਰਡ ਹੈ ਕੁਝ ਰਾਜਾਂ ਦੇ ਵਿੱਚ। ਆਪਣੇ ਤਾਂ ਕਾਫੀ ਮੀਂਹ ਪੈ ਗਏ ਸੀ ਨਾ, ਜੀ ਜੀ, ਆਪਣੇ ਤਾਂ ਹੜ੍ਹ ਆ ਗਏ ਇਨਫੈਕਟ, ਪਰ ਇੰਡੀਆ ਦੇ ਬਹੁਤੇ ਸੂਬਿਆਂ ਦੇ ਵਿੱਚ ਐਤਕੀ ਸੋਕਾ ਰਿਹਾ। ਅਲ ਨੈਨੋ ਕਰਕੇ 123 ਸਾਲਾਂ ਦਾ ਜਿਹੜਾ ਸੀ ਘੱਟ ਮੀਂਹ ਪਿਆ, ਇੰਨੀ ਕਮਤੀ ਆ ਗਈ ਕੁਝ ਸਟੇਟਾਂ ਦੇ ਵਿੱਚ। ਹੁਣ ਦੂਸਰੇ ਪਾਸੇ ਕੀ ਹੈ ਕਿ ਜਿਹੜਾ ਇਹ ਮਹਾਰਾਸ਼ਟਰ ਤੇ ਤੁਹਾਨੂੰ ਪਤਾ ਨਾ ਕਰਨਾਟਕ ਹੋ ਗਿਆ, ਤਮਿਲਨਾਡੂ ਹੋ ਗਿਆ, ਇਹਨਾਂ ਦੇ ਕੁਝ ਇਲਾਕਿਆਂ 'ਚ ਵੈਸੇ ਵੀ ਪਾਣੀ ਦੀ ਕਿੱਲਤ ਹੈ। ਕਰਨਾਟਕ ਤੇ ਤਮਿਲਨਾਡੂ ਦਾ ਤਾਂ ਉਦਾਂ ਵੀ ਤੁਹਾਨੂੰ ਪਤਾ ਹੀ ਆ, ਕਾਵੇਰੀ ਜਲ ਵਿਵਾਦ ਆ। ਹੁਣ ਇੱਕ ਪਾਸੇ ਮੀਂਹ ਨਹੀਂ ਪਿਆ ਐਤਕੀ, ਦੂਸਰੇ ਪਾਸੇ ਪਾਣੀ ਉਹ ਮਾਰਦੇ ਆ ਬੋਕੀ ਪੰਪ ਦੇ ਨਲਕੇ ਦੀ, ਥੱਲੇ ਵੀ ਨਹੀਂ ਨਿਕਲਦਾ। ਤੀਸਰੇ ਪਾਸੇ ਜਦੋਂ ਹੁਣ ਮੀਂਹ ਨਹੀਂ ਪਏ ਤੇ ਜਿਹੜੀ
ਨਦੀ ਤੇ ਨਿਰਭਰਤਾ ਸੀ, ਉਹ ਮੇਨ ਉਹਨਾਂ ਦੀ ਨਿਰਭਰਤਾ ਹੁੰਦੀ ਹੈ ਕਾਵੇਰੀ ਤੇ ਕ੍ਰਿਸ਼ਨਾ ਨਦੀ ਹੈ, ਉਹਦੇ ਚ ਵੀ ਪਾਣੀ ਲੈ ਗਿਆ, ਪੈ ਗਿਆ ਨਾ ਯੱਬ। ਹਜ਼ੂਰ ਜਿੰਨੀ ਆਬਾਦੀ ਹੈ ਇੰਡੀਆ ਦੀ ਪੂਰੇ ਸੰਸਾਰ ਦਾ 18% ਬਣਦੀ ਹੈ ਜੀ ਜੀ। ਪਰ ਤੁਹਾਨੂੰ ਹੈਰਾਨੀ ਹੋਏਗੀ ਇਹ ਜਾਣ ਕੇ ਕਿ ਪੀਣ ਵਾਲੀ ਪਾਣੀ ਦੀ ਉਪਲਬਧਤਾ ਹੈ ਜਿਹੜੀ ਉਹ ਸਿਰਫ 4% ਹੈ ਇੰਡੀਆ 'ਚ। 2030 ਤੱਕ ਬਹੁਤ ਸਾਰੇ ਸ਼ਹਿਰ ਐਸੇ ਆ ਜਿਹੜੇ ਪਾਣੀ ਨੂੰ ਤਰਸਣਗੇ, ਇਹ ਮੈਂ ਨਹੀਂ ਕਹਿੰਦਾ, ਰਿਪੋਰਟਾਂ ਕਹਿੰਦੀਆਂ। ਠੀਕ ਹੈ ਜੀ। ਵੱਡੇ ਸ਼ਹਿਰ, ਬੰਗਲੌਰ ਬਹੁਤ ਵੱਡਾ ਸ਼ਹਿਰ ਹੈ, ਬਹੁਤ ਹੀ ਵੱਡਾ, ਬਹੁਤ ਵੱਡਾ ਇਸ ਕਰਕੇ ਕਿ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਨੇ, ਬਹੁਤ ਤਗੜੇ ਤਗੜੇ ਦਫ਼ਤਰ ਨੇ। IT ਦੇ ਮਾਮਲੇ 'ਚ ਤਾਂ ਬੰਗਲੌਰ ਤੇ ਹੈਦਰਾਬਾਦ ਇਹ ਜਿਹੇ ਸ਼ਹਿਰ ਜਿਹੜੇ ਆ ਬਹੁਤ ਕਮਾਲ ਨੇ। ਸੋ ਹੁਣ ਉੱਥੇ ਇਹ ਦਿੱਕਤ ਆ ਕਿ ਹਿਸਾਬ ਲਾ ਲਓ ਜਿਹੜੀ ਸਰਕਾਰ ਹੈ ਉਹਨੂੰ ਹੰਗਾਮੀ ਹਾਲਤ ਦੇ ਵਿੱਚ ਜਿਹੜੇ ਆ ਦੁੱਧ ਢੋਣ ਵਾਲੇ ਟੈਂਕਰ ਹੁੰਦੇ ਨੇ ਮੈਦਾਨ 'ਚ ਉਤਾਰਨੇ ਪੈ ਰਹੇ ਨੇ। ਤਾਂ ਪਾਣੀ ਦੀ ਸਮੱਸਿਆ ਇੱਥੋਂ ਆ ਕਿ ਇੱਥੋਂ ਤੱਕ ਆ ਕਿ 7 ਤੋਂ 800 ਰੁਪਏ 'ਚ ਮਿਲਣ ਵਾਲੀ ਜਿਹੜੀ ਟੈਂਕੀ ਜਾਂ ਟੈਂਕਰ ਛੋਟੇ, ਉਹਨਾਂ ਦੀ ਗਿਣਤੀ ਹੁਣ ਘਟ ਗਈ, ਮੰਗ ਜ਼ਿਆਦਾ, ਉਹ 2-2000 ਰੁਪਏ ਤੱਕ ਪਹੁੰਚ ਗਿਆ। ਮਤਲਬ ਕਿ ਪਾਣੀ ਦੀ ਮਾਰੋ ਮਾਰ ਇੰਨੀ ਆ। ਤੇ ਕੱਲ DK ਸ਼ਿਵ ਕੁਮਾਰ ਨੇ ਕਿਹਾ ਸੀਗਾ ਕਿ ਬਈ ਅਸੀਂ ਹੁਣ ਜਿਹੜੇ ਦੁੱਧ ਦੀ ਸਪਲਾਈ ਕਰਨ ਵਾਲੇ ਟੈਂਕਰ ਹੈ ਉਹਨਾਂ ਨੂੰ ਮੈਦਾਨ 'ਚ ਉਤਾਰ ਰਹੇ ਆ। ਹਾਲਾਤ ਵੇਖੋ, ਜਿਵੇਂ ਆਪਣੇ ਇੱਥੇ ਵੇਰਕਾ ਵਾਲੇ ਆ ਜੀ, ਫਲਾਣੇ, ਉਹ ਟੈਂਕਰ ਵੀ ਦੁੱਧ ਦੀ ਸਪਲਾਈ ਰੋਕੋ, ਇੱਕ ਵਾਰੀ ਪਾਣੀ ਦੀ ਸਪਲਾਈ ਦਿਓ ਯਾਰ ਲਿਆ ਲਿਆ। ਤਾਂ ਮਤਲਬ ਕਿ ਇਹ ਹਾਲਤ ਆ। ਹਾਲਾਂਕਿ ਮੇਰਾ ਇੱਕ ਮੰਨਣਾ ਹੋਰ ਵੀ ਹੈ ਪ੍ਰਵੀਨ ਜੀ, ਕਿ ਬੰਗਲੌਰ ਦੇ ਲਾਗੇ ਲਾਗੇ ਨਾ ਝੀਲਾਂ ਸੀਗੀਆਂ, ਛੋਟੀਆਂ ਛੋਟੇ ਤਲਾਅ ਸੀ। ਠੀਕ ਹੈ ਜੀ। ਪਰ ਤਰੱਕੀ ਦੇ ਨਾਂ ਤੇ, ਡਿਵੈਲਪਮੈਂਟ ਦੇ ਨਾਂ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਵੀ ਖਤਮ, ਅਸੀਂ ਵੀ ਆਪਣੇ ਛੱਪੜ ਖਤਮ ਕੀਤੇ ਨਹੀਂ। ਅਸੀਂ ਵੀ ਨਿੱਕੀਆਂ ਨਿੱਕੀਆਂ, ਸਾਡੀਆਂ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ, ਡਿੱਗੀਆਂ ਹੁੰਦੀਆਂ ਸੀਗੀਆਂ। ਸਾਡੇ ਵੀ ਇਸ ਤਰ੍ਹਾਂ ਦੇ ਮਤਲਬ ਕਿ ਬਹੁਤ ਸੀਗੇ ਜਲ ਨੂੰ ਮਤਲਬ ਕਿ ਭੰਡਾਰਨ ਕਰਨ ਵਾਲੇ, ਰੀਚਾਰਜ ਕਰਨ ਵਾਲੇ ਹੁੰਦੇ, ਅਸੀਂ ਉਹ ਖਤਮ ਕੀਤੇ ਆ। ਤਾਂ ਇੱਕ ਸਬਕ ਹੁੰਦਾ, ਇਹ ਸਾਰੇ ਇੰਡੀਆ ਦੇ ਸ਼ਹਿਰਾਂ ਵਾਸਤੇ, ਸੂਬਿਆਂ ਵਾਸਤੇ ਸਬਕ ਆ। ਕਿਉਂਕਿ ਇਸ ਤੋਂ ਪਹਿਲਾਂ ਚੇਨਈ 'ਚ ਇਹ ਹਾਲਤ ਹੋ ਗਈ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ 2023 ਤੱਕ ਇੰਡੀਆ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਪਾਣੀ ਨੂੰ ਤਰਸਦੇ ਤੁਸੀਂ ਵੇਖ ਸਕਦੇ ਹੋ। ਪਰ ਪੰਜਾਬ ਕੋਲ ਪਾਣੀ ਹਾਲੇ ਬਹੁਤ ਆ, ਮਤਲਬ ਕਿ ਸੁੱਖ ਨਾਲ ਚਲੋ ਦਰਿਆ ਵੀ ਹੈਗੇ ਨੇ, ਸਾਡੇ ਕੋਲ ਧਰਤੀ ਹੇਠਲਾ ਵੀ ਥੋੜਾ ਬਹੁਤਾ ਪਾਣੀ ਹੈਗਾ, ਨਲਕੇ ਨੁਲਕੇ ਵੀ ਸਾਡੇ ਚੱਲਦੇ, ਪਰ ਇਹ ਸਦਾ ਨਹੀਂ ਰਹਿੰਦੇ ਹੁੰਦੇ। ਜੋ ਗੱਲ ਅਸੀਂ ਪਹਿਲਾਂ ਸੋਚਦੇ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਪਾਣੀ ਵੀ ਕਦੇ ਮੁੱਕਦਾ ਹੈ, ਉਹਨਾਂ ਪੰਜਾਬੀਆਂ ਨੂੰ ਵੀ ਇਹ ਇੱਕ ਮਿਸਾਲ ਸਮਝਣੀ ਚਾਹੀਦੀ ਆ ਕਿ ਪਾਣੀ ਇਹ ਨਹੀਂ ਹੈਗਾ ਕਿ ਪਾਣੀ ਜਿੰਨਾ ਮਰਜ਼ੀ ਵਰਤੀ ਜਾਓ ਕਿ ਪਾਣੀ ਮੁੱਕੇਗਾ ਹੀ ਨਹੀਂ। ਤਾਂ ਤੁਹਾਡੇ ਸਾਹਮਣੇ ਆ ਬੰਗਲੌਰ ਵਰਗਾ ਸ਼ਹਿਰ ਜਿਹੜਾ ਨਾ ਉਹ ਟਿੰਡੀ ਤੇ 20 ਤੇ ਚੜਿਆ ਪਿਆ ਇਸ ਵਾਸਤੇ ਕਿ ਪਾਣੀ ਹੈ ਨਹੀਂ। ਜੀ ਬਿਲਕੁਲ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਜੇਲ੍ਹ ਬਦਲੀ ਦੀ ਆੜ ਦੀ। ਇਹਦੇ ਵਿੱਚ ਚੱਲ ਰਹੇ ਰੈਕਟ ਦੇ ਵਿੱਚ ਹੁਣ ਕਈ ਰਡਾਰ ਤੇ ਨੇ ਜੀ। ਜੀ ਦੇਖੋ, ਜੇਲ੍ਹ ਬਦਲੀ ਦਾ ਜਿਹੜਾ ਇਹ ਮਾਮਲਾ ਹੈ, ਇਹ ਕਿੱਸਾ ਕਾਫੀ ਦਿਲਚਸਪ ਹੈ, ਕਿਉਂਕਿ ਇਹਦੇ ਵਿੱਚ ਹੋਇਆ ਕੀ ਆ ਕਿ ਇੱਕ ਨਾ ਮੋਬਾਈਲ ਬਰਾਮਦ ਕੀਤਾ ਗਿਆ ਸੀਗਾ ਜੀ ਥੋੜੇ ਦਿਨ ਪਹਿਲਾਂ। ਵੈਸੇ ਤੇ 3 ਮੋਬਾਈਲ ਬਰਾਮਦ ਕੀਤੇ ਗਏ ਸੀਗੇ, ਇਹਨਾਂ ਦੇ ਵਿੱਚੋਂ ਇੱਕ ਮੋਬਾਈਲ ਚੋਂ ਫਰਜ਼ੀ ਟ੍ਰਾਂਸਫਰ ਆਰਡਰ ਜਿਹੜਾ ਸੀਗਾ ਨਾ ADGP ਜੇਲ੍ਹ ਦੀ ਕਾਪੀ ਦੀ, ਉਹਦੀ ਤਸਵੀਰ ਮਿਲੀ ਸੀ। ਫਿਰ ਇਹਨਾਂ ਨੇ ਇੱਕ ਟੈਕਨੀਕਲ ਸੈੱਲ ਦੇ ਕੋਲੋਂ ਜਾਂਚ ਕਰਵਾਈ ਤੇ ਫਿਰ ਬਾਅਦ ਚ ਪਤਾ ਲੱਗਿਆ ਕਿ ਇਹ ਜਿਹੜਾ ਟ੍ਰਾਂਸਫਰ ਆਰਡਰ ਸੀਗਾ WhatsApp ਦੇ ਜ਼ਰੀਏ ਵੈਭਵ ਸ਼ਰਮਾ ਅਭੀ ਨਿਵਾਸੀ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਨੂੰ ਭੇਜਿਆ ਗਿਆ। ਇਸ ਤੇ ਪੁਲਿਸ ਨੇ ਫਿਰ 22 ਫਰਵਰੀ ਨੂੰ ਗ੍ਰਿਫਤਾਰ ਕਰਕੇ ਉਹਦਾ ਮੋਬਾਈਲ ਬਰਾਮਦ ਕਰ ਲਿਆ। ਮਤਲਬ ਫਿਰ ਬਾਅਦ ਦੇ ਵਿੱਚ ਇਹ ਇਸ ਤਰ੍ਹਾਂ ਪਾਜ ਖੁੱਲਿਆ ਕਿ ਹਵਾਲਾਤੀ ਰਮਨਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ਦੇ ਵਿੱਚ ਗੁਰਦੇਵ ਸਿੰਘ ਮਾਲੀਵਾਲੀਆ ਨਿਵਾਸੀ ਤਰਨਤਾਰਨ ਨੂੰ ਨਾਮਜ਼ਦ ਕੀਤਾ ਗਿਆ। ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ। ਰਮਨਦੀਪ ਸਿੰਘ ਨੇ 1.5 ਲੱਖ ਰੁਪਏ ਦੌਰ ਸਿੰਘ ਉਰਫ ਸ਼ਾਵਨ ਸਿੰਘ ਉਰਫ ਗੋਲੂ ਨਿਵਾਸੀ ਮਜੀਠਾ ਰੋਡ ਅੰਮ੍ਰਿਤਸਰ ਨੂੰ ਭੇਜੇ ਸੀਗੇ। ਮਤਲਬ ਕੁੱਲ ਮਿਲਾ ਕੇ ਇਹ ਖੇਡ ਇਸ ਤਰ੍ਹਾਂ ਦੀ ਸੀਗੀ ਕਿ ਪੁੱਛ ਦੱਸ ਹੋਈ ਜਦੋਂ ਉਹਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਮੁੱਖ
ਇਹਨਾਂ ਦਾ ਦਫ਼ਤਰ ਆ, ਹੈਡਕੁਆਟਰ ਕਹਿ ਲਓ, ਸੈਕਟਰ 17 ਚੰਡੀਗੜ੍ਹ ਦੇ ਵਿੱਚ, ਇੱਕ ਬਤੌਰ ਕਲਰਕ ਨਿਯੁਕਤ ਸੀਗਾ। ਠੀਕ ਹੈ ਜੀ। ਉਹ ਜੇਲ੍ਹ ਦੇ ਵਿੱਚ ਕੈਦੀਆਂ ਨਾਲ ਸਾਂਢ ਗਾਂਢ ਰੱਖਦਾ ਸੀਗਾ, ਤੇ ਉਹਦਾ ਮਤਲਬ ਕਿ ਇਹ ਸਾਰਾ ਨੈਟਵਰਕ ਸੀਗਾ, ਪੈਸੇ ਪਵਾ ਲੈਂਦਾ ਸੀਗਾ, ਫਿਰ ਉਹ ਤੋਂ ਬਾਅਦ ਮਤਲਬ ਕਿ ਆਰਡਰ ਜਿਹੜਾ ਫਰਜ਼ੀ ਬਣਾ ਕੇ ਉਹ ਭੇਜ ਦਿੰਦਾ। ਉਸ ਆਰਡਰ ਦੇ ਬਿਹਾਫ ਤੇ ਜੇਲ੍ਹਾਂ ਦੀਆਂ ਜਿਹੜੀਆਂ ਸੀਗੀਆਂ ਬਦਲੀਆਂ ਹੋ ਜਾਂਦੀਆਂ ਸੀਗੀਆਂ। ਜੇਲ੍ਹ ਬਦਲੀ ਮਤਲਬ ਵੀ ਕਿਸੇ ਕੈਦੀ ਨੇ ਫਰਜ਼ ਕਰੋ ਆਪਦੇ ਘਰ ਦੇ ਕੋਲ ਜਾਣਾ, ਜੇਲ੍ਹ ਬਦਲੀ ਦਾ ਮਤਲਬ ਇਹ ਥੋੜੀ ਆ ਕਿ ਡੀਸੀ ਲੱਗੇ ਆ, ਉਹਨਾਂ ਦੀ ਬਦਲੀ ਹੋਈ ਆ। ਕੋਈ ਬੰਦਾ ਕਪੂਰਥਲੇ ਦੀ ਜੇਲ੍ਹ 'ਚ ਹੈ ਤੇ ਉਹਨੂੰ ਮੁਕਤਸਰ ਆਉਣਾ, ਹੁਣ ਉਹਨੂੰ ਮੁਕਤਸਰ ਉਹਦੀ ਰਿਹਾਇਸ਼ ਹੈ ਜੀ, ਉਹਦੀ ਤਾਂ ਚਾਹੁੰਦੀ ਆ ਨਾ। ਤਾਂ ਗੱਲ ਇਹ ਆ ਕਿ ਉਹ ਫਿਰ ਫਰਜ਼ੀ ਟਰਾਂਸਫਰ ਦੇ ਜ਼ਰੀਏ ਇਹ ਮਾਮਲਾ ਜਿਹੜਾ ਸੀਗਾ ਉਹ ਅੱਗੇ ਵਧਾ ਕੇ ਕਿ ਜੇਲ੍ਹ ਬਦਲੀ ਕਰਵਾਉਣ ਦਾ ਕੰਮ ਕਰਦੇ ਸੀਗੇ। ਤਾਂ ਹੁਣ ਇਹਨਾਂ ਨੇ ਕੁਝ ਮਤਲਬ ਕਿ ਗ੍ਰਿਫਤਾਰੀਆਂ, ਜਿਵੇਂ ਆਪਾਂ ਜ਼ਿਕਰ ਕੀਤਾ ਕਿ 5 ਗ੍ਰਿਫਤਾਰੀਆਂ ਹੋਈਆਂ ਨੇ। ਉਸ ਤੋਂ ਬਾਅਦ ਅੱਗੇ ਜੇਲ੍ਹ ਮਹਿਕਮੇ ਤੇ ਕੁਝ ਦਲਾਲ ਕੈਦੀ ਜਿਹੜੇ ਆ, ਅੱਛਾ, ਉਹਨਾਂ ਨੂੰ ਰਡਾਰ ਤੇ ਲਿਆ ਕਿ ਇਹ ਸਾਰੀ ਇੱਕ ਚੇਨ ਸੀਗੀ। ਮਤਲਬ ਕਿ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਇੱਕ ਨੈਟਵਰਕ ਹੀ ਕਾਇਮ ਹੋ ਗਿਆ ਕਿ ਜਿਹੜਾ ਅੰਦਰੋਂ ਇਸ ਤਰ੍ਹਾਂ ਚੱਲਦਾ ਸੀਗਾ। ਇਹ ਤਾਂ ਅਚਨਚੇਤੀ ਮੋਬਾਈਲ ਫੜਿਆ ਤੇ ਉਹਦੇ ਵਿੱਚ ਟਰਾਂਸਫਰ ਦੇ ਆਰਡਰ ਦੇਖੇ ਗਏ ਜੀ, ਤਾਂ ਉੱਥੋਂ ਗਾਹ ਇਹਨਾਂ ਨੇ ਜਾਂਚ ਤੋਰੀ ਤੇ ਉਹ ਹੈਡਕੁਆਟਰ ਤੱਕ ਪਹੁੰਚ ਗਏ ਤੇ ਉੱਥੇ ਕਲਰਕ ਰਲਿਆ ਹੋਇਆ ਸੀਗਾ। ਤਾਂ ਇਸ ਕਰਕੇ ਹੁਣ ਇਹ ਸੋਚ ਰਹੇ ਆ ਜਾਂ ਕਹਿ ਲਓ ਕਿ ਇਸ ਚੀਜ਼ ਦੀ ਉਮੀਦ ਕਰ ਰਹੇ ਆ ਕਿ ਇਹਦੇ ਵਿੱਚ ਹੋਰ ਵੀ ਬੰਦੇ ਸ਼ਾਮਲ ਹੋਣਗੇ। ਜਾਂਚ ਪੜਤਾਲ ਅੱਗੇ ਵਧਾ ਰਹੇ ਆ, ਤਾਂ ਕਰਕੇ ਕੁਝ ਬੰਦੇ ਰਡਾਰ ਤੇ ਆਏ ਆ। ਜੀ, ਤੇ ਮਿੰਟੂ ਜੀ ਗੱਲ ਕਰੀਏ ਰੁਚਿਕਾ ਕੇਸ ਦੇ ਵਿੱਚ ਕਲੋਜ਼ਰ ਰਿਪੋਰਟ ਦੀ ਆਗਿਆ ਮਿਲ ਗਈ ਹੈ ਜੀ। ਹਾਂਜੀ, ਦੇਖੋ ਰੁਚਿਕਾ ਮਾਮਲਾ ਜਿਹੜਾ ਸੀਗਾ ਨਾ, ਮੈਂ ਥੋੜਾ ਜਿਹਾ ਤੁਹਾਨੂੰ ਪਿਛੋਕੜ ਚ ਲੈ ਜਾਵਾਂ। ਇਹ ਪੰਚਕੂਲਾ ਦੀ ਇੱਕ ਬੜੀ ਹੋਣਹਾਰ ਖਿਡਾਰਨ ਸੀਗੀ, ਅੱਲੜ ਮੁਟਿਆਰ ਸੀਗੀ, 14-15 ਸਾਲ ਦੀ। ਇਹ ਉਸ ਵੇਲੇ ਦੀ ਗੱਲ ਆ ਜਦੋਂ ਆਈਜੀ ਹੁੰਦਾ ਸੀ ਇੱਕ ਰਾਠੌਰ। ਠੀਕ ਹੈ ਜੀ। ਉਹ ਹਰਿਆਣਾ ਟੈਨਿਸ ਐਸੋਸੀਏਸ਼ਨ ਦਾ ਪ੍ਰਧਾਨ ਵੀ ਸੀਗਾ। ਉਹਦੇ ਤੇ ਇਸ ਬੱਚੀ ਦੇ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਸੀਗਾ ਤੇ ਫਿਰ ਬਾਅਦ 28 ਦਸੰਬਰ 1993 ਨੂੰ ਰੁਚਿਕਾ ਨੇ ਆਤਮ ਹੱਤਿਆ ਕਰ ਲਈ ਸੀਗੀ। ਉਹ ਅੱਛਾ। ਉਸ ਤੋਂ ਬਾਅਦ 16 ਸਾਲ ਬਾਅਦ 22 ਦਸੰਬਰ 2009 ਨੂੰ ਚੰਡੀਗੜ੍ਹ ਕੋਰਟ ਨੇ ਇਸ ਆਈਪੀਐਸ ਅਧਿਕਾਰੀ ਨੂੰ ਛੇੜਛਾੜ ਦਾ ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ ਦੀ ਕੈਦ ਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸੀਬੀਆਈ ਦੀ ਅਪੀਲ ਤੇ ਫਿਰ ਹਾਈ ਕੋਰਟ ਨੇ ਇਹਨੂੰ ਵਧਾ ਕੇ ਸਜ਼ਾ ਨੂੰ 18 ਮਹੀਨੇ ਕਰ ਦਿੱਤਾ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਸਜ਼ਾ ਬਰਕਰਾਰ ਰੱਖਦੇ ਹੋਏ ਟਿੱਪਣੀ ਕੀਤੀ ਸੀ ਕਿ ਇਹਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ, ਚਲੋ, ਪਰ ਸਜ਼ਾ ਜਿਹੜੀ ਹੈ ਉਹ ਬਰਕਰਾਰ ਰਹੇਗੀ। ਰਾਠੌਰ ਨੇ ਜੋ ਜੇਲ੍ਹ ਦੀ ਸਜ਼ਾ ਕੱਟੀ ਉਹ ਕਾਫੀ ਹੈ, ਮਤਲਬ ਕਿ ਕੱਟੀ ਕਟਾਈ ਚ ਛੱਡ ਦਿੱਤਾ। ਉਸ ਤੋਂ ਬਾਅਦ ਫਿਰ ਮਾਮਲਾ ਜਿਹੜਾ ਸੀਗਾ ਉਹ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਰਾਠੌਰ ਨੇ ਰੁਚਿਕਾ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਜਿਹੜੇ ਦੋਸ਼ ਸੀ ਉਹਦੇ ਵਿੱਚ ਦਰਜ ਹੋਈ ਐਫਆਈਆਰ ਚ ਉਹਨੇ ਅਪੀਲ ਕੀਤੀ ਸੀ ਕਿ ਇਸ ਨੂੰ ਰੱਦ ਕੀਤਾ ਜਾਵੇ। ਠੀਕ ਹੈ ਜੀ। ਕਿਉਂਕਿ ਆਤਮ ਹੱਤਿਆ ਉਕਸਾਉਣ ਦਾ ਦੋਸ਼ ਨਹੀਂ ਸਾਬਤ ਹੋਇਆ ਨਾ, ਦੂਜਾ ਹੋਇਆ ਸਾਬਤ ਛੇੜਛਾੜ ਦਾ, ਜਿਹੜੀ ਮੈਂ ਤੁਹਾਨੂੰ ਉਹ ਸਾਰੀ ਟਾਈਮਲਾਈਨ ਦੱਸੀ ਆ। ਤਾਂ ਉਹਦੇ ਵਿੱਚ ਇਹਨੇ ਫਿਰ ਜਿਹੜੀ ਅੰਤਮ ਰਿਪੋਰਟ ਦਾਖਲ ਕਰਨ ਦੀ ਅਪੀਲ ਕੀਤੀ ਸੀ, ਪਰ ਸੀਬੀਆਈ ਨੂੰ ਹਾਈ ਕੋਰਟ ਨੇ ਇਹ ਕਿਹਾ ਸੀਗਾ ਕਿ ਤੁਸੀਂ ਅੰਤਮ ਰਿਪੋਰਟ ਹਾਲੇ ਦਾਖਲ ਨਹੀਂ ਕਰਨੀ, ਜਾਂਚ ਜਾਰੀ ਰੱਖੋ ਕਿ ਕੀ ਕੋਈ ਹੋਰ ਮਾਮਲਾ ਬਣਦਾ ਜਾਂ ਨਹੀਂ ਬਣਦਾ। ਉਸ ਤੋਂ ਬਾਅਦ ਫਿਰ ਲੰਬੀ ਸੁਣਵਾਈ ਚੱਲਦੀ ਰਹੀ ਤਾਂ ਹੁਣ ਜਾ ਕੇ ਸਰਕਾਰ ਨੇ ਕੋਰਟ ਨੇ ਵੀ ਇਹ ਕਹਿ ਦਿੱਤਾ ਕਿ ਹਾਂ ਤੁਸੀਂ ਕਲੋਜ਼ਰ ਰਿਪੋਰਟ ਹੁਣ ਦਾਖਲ ਕਰ ਸਕਦੇ ਹੋ। ਗੱਲ ਇਹ ਹੈ ਕਿ ਬਹੁਤ ਬੁੱਢਾ ਹੋ ਗਿਆ ਹੈ ਹੁਣ, ਤੇ ਮੈਨੂੰ ਲੱਗਦਾ, ਮੇਰਾ ਅੰਦਾਜ਼ਾ ਕਿ 85 ਕੁ ਸਾਲ ਦੇ ਨੇੜੇ ਦਾ ਹੋਣਾ ਹੈ। ਤਾਂ ਪੇਸ਼ੀ ਤੋਂ ਵੀ ਇਹਨੂੰ ਛੋਟ ਦਿੱਤੀ ਗਈ ਸੀਗੀ। ਪਰ ਮੇਰਾ ਮੰਨਣਾ ਇਹ ਆ ਪ੍ਰਵੀਨ ਜੀ, ਠੀਕ ਆ, ਕਾਨੂੰਨ ਨੇ ਸਜ਼ਾ ਵੀ ਦਿੱਤੀ ਇਹਨੂੰ ਜੋ ਜਿੰਨੇ ਕੁ ਸਬੂਤ ਸੀ, ਪਰ ਜਿਸ ਤਰ੍ਹਾਂ ਦਾ ਇਹ ਮਾਮਲਾ ਸੀਗਾ ਉਦੋਂ ਅਸੀਂ ਵੀ ਮਤਲਬ ਕਿ ਜਵਾਨ ਹੋ ਚੁੱਕੇ ਸਾਂ। ਅਸੀਂ ਇਸ ਮਾਮਲੇ ਨੂੰ ਬਹੁਤ ਸੁਣਿਆ, ਬਹੁਤ ਮਤਲਬ ਕਿ ਖਬਰਾਂ ਲੱਗੀਆਂ ਹੁੰਦੀਆਂ ਸੀ ਉਸ ਵੇਲੇ। ਪਰ ਮੇਰਾ ਮੰਨਣਾ ਜ਼ਿਆਤੀ ਤੌਰ ਤੇ, ਵਿਅਕਤੀਗਤ ਤੌਰ ਤੇ, ਕਿ ਜੋ ਨਿਆਂ ਮਿਲਣਾ ਚਾਹੀਦਾ ਸੀ ਰੁਚਿਕਾ ਨੂੰ, ਜੋ ਇਨਸਾਫ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਜੀ, ਤੇ ਮਿੰਟੂ ਜੀ ਕਹਿੰਦੇ ਘਰ ਤੋੜਨ ਦੇ ਵਿੱਚ ਭਾਰਤ ਨੇ ਸਾਰੇ ਰਿਕਾਰਡ ਤੋੜਤੇ ਜੀ। ਦੇਖੋ
ਇਹ ਨਾ ਇੱਕ ਰਿਪੋਰਟ ਜਿਹੜੀ ਨਸ਼ਰ ਹੋਈ ਆ, ਜੋ ਕਾਫੀ ਕਹਿ ਲਓ ਕਿ ਵੱਡਾ ਡਾਟਾ ਜਿਹੜਾ ਪੇਸ਼ ਕਰਦੀ ਆ। ਇਹ ਹੈਗੀ ਆ ਹਾਊਸਿੰਗ ਐਂਡ ਲੈਂਡ ਰਾਈਟਸ ਨੈਟਵਰਕ ਦੀ ਰਿਪੋਰਟ ਆ। ਇਹਦੇ ਵਿੱਚ ਕੁਝ ਅੰਕੜੇ ਜਿਹੜੇ ਦਿੱਤੇ ਗਏ ਆ, ਉਹ ਬੜੇ ਮਤਲਬ ਕਿ ਹੈਰਾਨ ਕਰਦੇ ਆ ਕਿ ਭਾਰਤ ਦੇ ਵਿੱਚ 22 ਤੋਂ 23 ਸਾਲ ਦੇ ਸਰਲੇਖ ਹੇਠ ਜਿਹੜੀ ਰਿਪੋਰਟ ਆਈ ਆ, ਉਹਦਾ ਜੇ ਪੂਰਾ ਸਰਲੇਖ ਵੇਖੋਗੇ, ਭਾਰਤ ਵਿੱਚ ਜਬਰਨ ਬੇਦਖਲੀ 2022 ਐਂਡ 2023 ਸਰਲੇਖ ਹੀ ਦੱਸਦਾ ਹੈ। ਤਾਂ ਇਹ ਜਿਹੜੀ ਰਿਪੋਰਟ ਆ, ਇਹ ਕਹਿੰਦੇ ਆ ਕਿ ਇਸ 2 ਸਾਲ ਦੀ ਜਿਹੜੀ ਮਿਆਦ ਆ, ਇਸ ਦਰਮਿਆਨ 1.5 ਲੱਖ ਘਰ ਜਿਹੜੇ ਆ, ਉਹ ਵੱਖੋ ਵੱਖਰੇ ਪੱਧਰ ਤੇ ਕੇਂਦਰ, ਰਾਜ ਤੇ ਸਥਾਨੀ ਰਾਜ ਜਿਹੜੇ ਹੁੰਦੇ ਸਥਾਨਕ ਰਾਜ ਅਧਿਕਾਰੀ, ਇਹਨਾਂ ਵੱਲੋਂ ਦੇਖ ਦਿੱਤੇ ਗਏ ਆ ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਡਾਟਾ ਹੈ। 7.4 ਲੱਖ ਮਤਲਬ ਕਿ ਲਗਭਗ 7.5 ਲੱਖ ਲੋਕ ਜਿਹੜੇ ਆ, ਉਹ ਘਰਾਂ ਤੋਂ ਇਹਨਾਂ ਨੇ ਇੱਕ ਇਸਤੇਮਾਲ ਕੀਤਾ ਸ਼ਬਦ ਵਿਸਥਾਪਿਤ, ਕਹਿ ਲਓ ਵਿਸਥਾਪਿਤ, ਪਰ ਆਪਾਂ ਕਹਿੰਦੇ ਉਜੜ ਗਏ, ਉਜਾੜ ਦਿੱਤੇ ਗਏ, ਬੇਦਖਲ ਕਰ ਦਿੱਤੇ ਗਏ। ਤਾਂ ਇਹਦੇ ਵਿੱਚ ਲਗਭਗ ਕਹਿੰਦੇ ਆ ਕਿ ਬਹੁਤ ਸਾਰੇ ਜਿਹੜੇ ਮਤਲਬ ਕਿ 2,22,686 ਜਿਹੜੇ ਪੇਂਡੂ ਲੋਕ ਵੀ ਸ਼ਿਕਾਰ ਹੋਏ, ਜਦਕਿ 5,15,752 ਜਿਹੜੇ ਉਹ ਸ਼ਹਿਰੀ ਖੇਤਰਾਂ ਦੇ ਲੋਕ ਜਿਹੜੇ ਆ ਉਹ ਉਜਾੜੇ ਗਏ ਆ ਜੀ। ਤਾਂ ਵੈਸੇ ਇਸ ਰਿਪੋਰਟ ਦੇ ਵਿੱਚ ਅੱਗੇ ਦੱਸਿਆ ਗਿਆ ਕਿ ਭਾਰਤ ਦੇ ਵਿੱਚ 4 ਮਿਲੀਅਨ ਤੋਂ ਜ਼ਿਆਦਾ ਲੋਕ ਬੇਕਾਰ ਨੇ। 4 ਮਿਲੀਅਨ, ਅੱਛਾ, ਯਾਨੀ ਗਿਣਤੀ ਕਿੰਨੀ ਹੋ ਗਈ? 40 ਲੱਖ। 75 ਮਿਲੀਅਨ ਤੋਂ ਜ਼ਿਆਦਾ ਜਿਹੜੇ ਲੋਕ ਸ਼ਹਿਰੀ ਖੇਤਰਾਂ ਦੇ ਵਿੱਚ, ਉਹ ਕਹਿੰਦੇ ਕਿ ਅਣਅਧਿਕਾਰਤ ਬਸਤੀਆਂ 'ਚ ਰਹਿੰਦੇ ਆ। ਤਾਂ ਟੋਟਲ ਕਿੰਨੇ ਹੋ ਗਏ? 75 ਮਿਲੀਅਨ ਇਹ ਤੇ 4 ਮਿਲੀਅਨ ਜਿਹੜੇ ਬਿਲਕੁਲ ਬੇਕਾਰ ਹੈ। 75 ਮਿਲੀਅਨ ਕੋਲ ਘਰ ਨਹੀਂ ਹੈ, ਮਤਲਬ ਕਿ ਉਹ ਅਣਅਧਿਕਾਰਤ ਤੌਰ ਤੇ ਕੋਈ ਆਪਣੇ ਵਿਚਾਰੇ ਬੱਚੇ ਬਣਾ ਕੇ ਤੇ ਰਹਿੰਦੇ ਆ। ਸੋ ਦੂਜਾ ਇਹ ਕਿਹਾ ਗਿਆ ਕਿ 2022 ਦੇ ਵਿੱਚ ਜੇ ਆਪਾਂ ਪ੍ਰਤੀ ਦਿਨ ਦੇ ਹਿਸਾਬ ਨਾਲ ਵੇਖੀਏ ਤਾਂ 129 ਘਰ ਢਾਏ ਗਏ ਜੀ, ਤੇ ਹਰ ਘੰਟੇ 'ਚ 25 ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਬੇਦਖਲ ਕੀਤਾ ਗਿਆ ਜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ। ਤੇ 2023 ਦੇ ਵਿੱਚ ਤੇ ਕਹਿੰਦੇ ਕਿ 2094 ਘਰ ਪ੍ਰਤੀ ਦਿਨ ਜਿਹੜੇ ਆ ਉਹ ਇਸ ਤਰ੍ਹਾਂ ਦੇ ਗਏ ਆ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਉਪਲਬਧ ਅੰਕੜੇ ਆ, ਜੇ ਇਹਨਾਂ ਦਾ ਅਧਿਐਨ ਕਰੀਏ, ਕਿ ਘੱਟੋ ਘੱਟ 36% 2023 ਦੇ ਵਿੱਚ ਤੇ 27% 2022 ਦੇ ਵਿੱਚ ਇਹ ਧਾਰਮਿਕ ਘੱਟ ਗਿਣਤੀ, ਅਨੁਸੂਚਿਤ ਜਨਜਾਤੀ, ਅਨੁਸੂਚਿਤ ਜਾਤੀਆਂ ਦੇ ਜਾਂ ਪਛੜੇ ਵਰਗਾਂ ਦੇ ਜ਼ਿਆਦਾ ਲੋਕ ਸੀ ਜੀ। ਤੁਸੀਂ ਅੰਦਾਜ਼ਾ ਲਾ ਲਓ 36 ਤੇ 27 ਇਹ ਪਰਸੈਂਟੇਜ ਰਹਿੰਦੀ ਹੈ ਕਿ ਇਹਦੇ ਵਿੱਚ ਘੱਟ ਗਿਣਤੀਆਂ ਜਾਂ SC ST ਇਹ ਆ ਗਏ ਪਛੜੇ ਵਰਗ ਆ। ਸੋ ਇਹ ਤਸਵੀਰ ਸਭ ਸਾਫ਼ ਕਰਦੀ ਹੈ ਕਿ ਹੁਣ ਤੇ ਤੁਹਾਨੂੰ ਪਤਾ ਇੱਥੇ ਬਲਡੋਜ਼ਰ ਇੱਕ ਸਿਆਸੀ ਪੈਂਤੜਾ ਵੀ ਬਣਿਆ ਪਿਆ। ਤੇ ਇਸ ਰਿਪੋਰਟ ਨੇ ਦੱਸਿਆ ਕਿ ਦੇਖੋ ਇੰਡੀਆ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਹਾਸ਼ੀਏ ਤੇ ਨੇ, ਬੇਘਰ ਨੇ। ਇਹ ਕਹਿ ਦਿੰਦੇ ਆ ਕਿ ਇੰਨੇ ਕਰੋੜਾਂ ਲੋਕ ਅਸੀਂ ਗਰੀਬੀ ਰੇਖਾ ਤੋਂ ਕੱਢ ਲਏ, ਇੰਨੇ ਘਰ ਬਣਾ ਦਿੱਤੇ, ਪਰ ਅਸਲੀਅਤ ਆ ਵੀ ਹੁੰਦੀ ਹੈ ਜਿਹੜੀ ਕਈ ਵਾਰ ਅੰਕੜਿਆਂ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੁੰਦੀ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।